ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਦੇ ਵਿੱਚ ਪਹਿਲਾ ਅਹਿਮ ਇਸ਼ੂ ਇਹ ਸੀ ਕਿ ਮੋਦੀ ਸ਼ਾਹ ਉਰਫ ਬਿੱਲਾ ਰੰਗਾ ਦੀ ਜੋੜੀ ਨੇ ਪਾਕਿਸਤਾਨ ਤੇ ਸਾਧਿਆ ਨਿਸ਼ਾਨਾ, ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਗੋਲੀ ਚਲਾਉਣ ਨੂੰ ਸਹੀ ਦਰਸਾਇਆ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਸਾਰੇ ਨਾਲ ਬੜੇ ਹੀ ਵੇਰਵੇ ਨਾਲ ਸ਼ੇਅਰ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਜੀ ਡਾਕਟਰ ਸਾਹਿਬ, ਜੋ ਅੱਜ ਦਾ ਅਗਲਾ ਇਸ਼ੂ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਡਾਇਸਪੋਰਾ ਸਿੱਖਾਂ ਦਾ ਜਲਵਾ ਹੈ ਖਾਲਿਸਤਾਨ ਦੇ ਮੁੱਦੇ ਤੇ ਵੀ ਔਰ ਪੋਲੀਟੀਕਲ ਪ੍ਰੋਸੈਸ 'ਚ ਆਪਣੇ ਆਪ ਨੂੰ ਐਸਰਟ ਕਰਨ ਦਾ, ਉਹ ਕੈਨੇਡਾ 'ਚ 17-18 ਮੈਂਬਰ ਪਾਰਲੀਮੈਂਟ ਹੋਣ ਜਾਂ ਜਗਮੀਤ ਸਿੰਘ ਕੈਨੇਡਾ ਦੀ ਤੀਸਰੀ ਵੱਡੀ ਪਾਰਟੀ NDP ਦੇ ਲੀਡਰ ਔਰ ਮੈਂਬਰ ਪਾਰਲੀਮੈਂਟ ਵੀ ਬਰਨਬੀ ਤੋਂ ਹੋਣ ਔਰ ਜਿਹੜੇ ਹਮੇਸ਼ਾ ਹੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਨੇ, ਕਸ਼ਮੀਰ ਦੇ ਮੁੱਦੇ ਤੇ ਵੀ ਉਹਨਾਂ ਨੇ ਖੁੱਲ੍ਹ ਕੇ ਲਾਈਨ ਲਈ, ਜਾਂ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ US ਕਾਂਗਰੈਸ਼ਨਲ ਸਿੱਖ ਕਾਕਸ ਜਿਹਦੀ ਹੋਂਦ ਹੀ ਆਪਣੇ ਆਪ 'ਚ ਦੱਸਦੀ ਹੈ ਕਿ ਸਿੱਖ ਇੰਡੀਆ ਦੇ ਨਾਲ ਰਾਬਤਾ ਨਹੀਂ ਰੱਖਦੇ। ਇੰਡੀਆ ਕਾਕਸ ਵੀ ਐਗਜ਼ਿਸਟ ਕਰਦੀ ਹੈ ਪਰ ਉਹਨਾਂ ਨੇ ਪੈਰਲਲ ਆਪਣੀ ਸੈਪਰੇਟ ਆਈਡੈਂਟਿਟੀ ਐਸਟੈਬਲਿਸ਼ ਕੀਤੀ ਹੈ। ਔਰ ਅਸੀਂ ਇਸ ਮੌਕੇ ਤੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਦੇ ਮੌਕੇ ਤੇ ਵੀ ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਹਵਾਲੇ ਨਾਲ ਵੀ ਉਹ ਸਟੇਟ ਆਫ ਨਿਊ ਜਰਸੀ, ਪੈਨਸਿਲਵੇਨੀਆ, ਕਨੈਟੀਕਟ ਔਰ ਦੂਸਰੀਆਂ ਥਾਵਾਂ ਦੇ ਉੱਤੇ ਜਿਵੇਂ ਸਿੱਖਾਂ ਦੀ ਰੈਕਗਨੀਸ਼ਨ ਨਿਕਲੀ। ਇੰਗਲੈਂਡ ਦੇ ਵਿੱਚ ਇਹਦੇ ਬਾਵਜੂਦ RSS, ਇੰਡੀਅਨ ਐਮਬੈਸੀ ਔਰ ਉਹਨਾਂ ਦੇ ਟਾਊਟ ਔਰ ਉਹਨਾਂ ਦੇ ਫੇਕ ਜਿਹੜੇ ਵੈਬਸਾਈਟਸ ਔਰ ਥਿੰਕ ਟੈਂਕਾਂ ਨੇ ਦੋਨੋਂ ਹੀ ਸਿੱਖ MP ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਨੂੰ ਹਰਾਉਣ ਦੇ ਲਈ, ਹਾਲਾਂਕਿ ਲੇਬਰ ਪਾਰਟੀ ਬਹੁਤ ਬੁਰੀ ਤਰ੍ਹਾਂ ਲੂਜ਼ ਕੀਤੀ ਹੈ ਉਹਨੇ ਇਲੈਕਸ਼ਨ, ਪਰ ਇਹ ਦੋਨੋਂ ਫਿਰ ਇਲੈਕਟ ਹੋਏ ਨੇ। ਇਸੇ ਤਰ੍ਹਾਂ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਸਿੱਖਾਂ ਦੀ ਐਸਟੈਬਲਿਸ਼ ਤਾਕਤ ਹੈ, ਉਹਨਾਂ ਦੇ ਪਾਰਲੀਮੈਂਟ 'ਚ ਗੁਰੂ ਸਾਹਿਬ ਦੀ ਯਾਦ ਹੋਏ ਔਰ ਦੂਸਰੇ ਵੀ ਬਹੁਤ ਸਾਰੇ ਗਰੁੱਪ ਗਰਾਊਂਡ ਲੈਵਲ ਦੇ ਉੱਤੇ ਐਕਟੀਵਿਟੀ ਕਰ ਰਹੇ ਨੇ। ਔਰ ਜ਼ਾਹਰਾ ਤੌਰ ਦੇ ਉੱਤੇ ਸਿੱਖਸ ਫਾਰ ਜਸਟਿਸ ਦਾ 2020 ਰੈਫਰੈਂਡਮ ਦਾ ਮੂਵ ਜਿਹਦੇ 'ਚ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਦਾ ਜਿਹੜਾ ਹੈ ਉਹ ਬਰਾਬਰ ਉਹ ਆਫਿਸ ਵੀ ਖੋਲ੍ਹੇ ਨੇ ਔਰ ਥਾਂ ਜਿਹੜਾ ਉਹ ਪ੍ਰਚਾਰ ਵੀ ਕਰਦੇ ਨੇ ਔਰ ਲੋਕ ਰਜਿਸਟਰ ਵੀ ਹੋ ਰਹੇ ਨੇ। ਔਰ ਕਰਤਾਰਪੁਰ ਦੇ ਲਾਂਘੇ ਨੇ ਇੱਕ ਬੜਾ ਜ਼ਬਰਦਸਤ ਮਾਹੌਲ ਕ੍ਰੀਏਟ ਕੀਤਾ। ਜਿਵੇਂ ਪਾਕਿਸਤਾਨ ਦੇ ਲਈ ਗੁੱਡਵਿਲ ਅੱਜ ਹੈ, ਉਹ ਤੁਸੀਂ ਹੁਣ ਤਾਂ ਇੰਨੀਆਂ ਕੁ ਵੀਡੀਓਜ਼ ਹੁੰਦੀਆਂ ਨੇ ਕਿ ਦੇਖਣ ਦਾ ਹੀ ਮੌਕਾ ਬਣਦਾ ਕਿ ਬਾਹਰੋਂ ਗਏ ਕਿਵੇਂ ਤੁਹਾਨੂੰ ਅੱਖਾਂ 'ਚੋਂ ਅਥਰੂ ਵੀ ਨਜ਼ਰ ਆ ਰਹੇ ਹੁੰਦੇ ਨੇ। ਹੁਣ ਭਾਰਤੀ ਏਜੰਸੀਆਂ ਦੇ ਲਈ ਜਿੱਥੇ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਕਾਫੀ ਹੱਦ ਤੱਕ ਇੱਕ ਇਸ ਕਿਸਮ ਦਾ ਮਾਹੌਲ ਸਿਰਜਿਆ ਹੋਇਆ ਹੈ ਕਿ ਜਿੱਥੋਂ ਐਕਸੋਡਸ ਹੋ ਰਹੀ ਹੈ, ਨਿਕਲ ਰਹੇ ਨੇ ਯੰਗ 10+2 ਕਰਕੇ, ਕੋਈ ਕੈਨੇਡਾ ਨੂੰ, ਕੋਈ ਆਸਟ੍ਰੇਲੀਆ ਨੂੰ ਵੱਡੀ ਗਿਣਤੀ, ਔਰ ਇਹ ਉੱਥੇ ਫਿਕਰ ਦੀ ਗੱਲ ਹੈ ਕਿ ਵੀ ਓਲਡਰ ਜਨਰੇਸ਼ਨ ਰਹਿ ਗਈ ਹੈ ਔਰ ਉਹ ਖਾਲੀ ਹੋ ਰਹੇ ਨੇ ਔਰ ਉਹ ਐਜ਼ਿਊਮ ਕਰ ਰਹੇ ਨੇ ਕਿ ਜੀ ਜਿਹੜੇ ਹੁਣ ਵਾਪਸ ਜਿਹੜੇ ਚਲੇ ਗਏ ਉਹਨਾਂ ਨੇ ਫਿਰ ਉੱਥੇ ਹੀ ਆਪਣਾ ਹੋਣਾ ਔਰ ਉਹ ਸਿਸਟੇਮੈਟਿਕਲੀ ਜਿਵੇਂ ਕਸ਼ਮੀਰ ਦੀ ਡੈਮੋਗ੍ਰਾਫਿਕਸ ਉਹ ਬਦਲਣਾ ਚਾਹੁੰਦੇ ਨੇ। ਹੁਣ ਆ ਜਿਹੜੇ ਹਿੰਦੂਆਂ ਨੂੰ ਬੰਗਲਾਦੇਸ਼ੀ ਤੇ ਫਲਾਣੇ ਤੇ ਢਿਮਕਾ ਕਹਿ ਕੇ ਸਿਟੀਜ਼ਨਸ਼ਿਪ ਦੇਣ ਦੀ ਲਾਈਨ ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਅਲਟੀਮੇਟਲੀ ਉਹਨਾਂ ਨੂੰ ਕਿੱਥੇ ਵਸਾਣਗੇ? ਹੋਰ ਸਟੇਟਾਂ 'ਚੋਂ ਮਹਾਰਾਸ਼ਟਰ ਵਾਲਿਆਂ ਨੇ ਕਿਹਾ, ਸ਼ਿਵ ਸੈਨਾ ਵਾਲੇ ਦੱਸੋ ਕਿੱਥੇ ਲਿਜਾਣਾ। ਮੈਨੂੰ ਲੱਗਦਾ ਕਿ ਵੀ ਇਹਨਾਂ ਦੀ ਲੌਂਗ ਟਰਮ ਪਲੈਨਿੰਗ ਇਹਨਾਂ ਸਾਰਿਆਂ ਨੂੰ ਕਸ਼ਮੀਰ ਵਾਦੀ 'ਚ ਔਰ ਪੰਜਾਬ 'ਚ, ਕਿਉਂਕਿ ਇਹ ਡੈਮੋਗ੍ਰਾਫਿਕ ਸੋਚੀਆਂ ਬਦਲਣਾ ਚਾਹੁੰਦੇ ਨੇ ਔਰ ਆਲਰੇਡੀ ਅਨਫੋਰਚੂਨੇਟਲੀ ਪੰਜਾਬ 'ਚ UP ਔਰ ਬਿਹਾਰ ਤੋਂ ਲੇਬਰ ਜਿਹਨੂੰ ਕਿ ਬਹੁਤ ਕੰਫਰਟੇਬਲ ਉੱਥੇ ਜਿਹੜੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ, ਉਹ ਆਲਰੇਡੀ ਡੈਮੋਗ੍ਰਾਫਿਕਸ ਬਦਲਣ ਦੀ ਲਾਈਨ ਹੈ। ਲੇਕਿਨ ਇਹਦੇ ਬਾਵਜੂਦ ਕਰਤਾਰਪੁਰ ਕੋਰੀਡੋਰ ਇੱਕ ਐਸਾ ਇਸ਼ੂ ਬਣ ਗਿਆ ਜਿਹਨੇ ਭਾਰਤੀ ਏਜੰਸੀਆਂ ਨਾ ਉਹਨੂੰ ਰੋਕ ਸਕਦੇ ਸੀ, ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ, ਹੁਣ ਵੀ ਉਹਨੂੰ ਮਿਨੀਮਾਈਜ਼ ਕਰਨਾ ਚਾਹੁੰਦੇ ਨੇ। ਔਰ ਕੱਲ੍ਹ ਹੀ ਇੱਕ ਸੱਜਣ ਜਿਹੜੇ ਹਰਿਆਣੇ ਤੋਂ ਨੇ, ਉਹਨਾਂ ਦੇ ਕੁਝ ਜਾਣੂ ਸੀ, ਉਹ ਕਹਿਣ ਲੱਗਿਆ ਜੀ ਮਤਲਬ ਉਹਨਾਂ ਨੇ ਜਾਣਾ ਸੀ, ਰਜਿਸਟਰ ਕਰਾਈ, ਪੁਲਿਸ ਆ ਗਈ ਘਰ ਕਿ ਵੀ ਵੈਰੀਫਾਈ ਕਰਨ ਆਏ ਤੁਸੀਂ। ਹੁਣ ਜਦੋਂ ਤੁਹਾਡੇ ਪਾਸਪੋਰਟ ਬਣਦੇ ਨੇ ਉਦੋਂ ਪੁਲਿਸ ਵੈਰੀਫਿਕੇਸ਼ਨ, ਇੰਟੈਲੀਜੈਂਸ ਸਾਰੀਆਂ ਹੁੰਦੀਆਂ ਨੇ। ਲੇਕਿਨ ਇਹ ਵੀ ਇੱਕ ਡਰ ਔਰ ਟੈਰਰ ਦੀ ਗੱਲ ਹੈ ਕਿ ਵੀ ਤੁਸੀਂ ਬਾਰ-ਬਾਰ ਪੁਲਿਸ ਕਿਸੇ ਦੇ ਘਰ ਭੇਜੋ, ਇੱਕ ਤਾਂ ਉਹਨਾਂ ਨੂੰ ਵੀ ਪੈਸੇ ਦੇਣੇ ਪੈਂਦੇ ਨੇ, ਦੂਜਾ ਇੱਕ ਟੈਰਰ ਵੀ ਹੁੰਦਾ, ਗੁਆਂਢੀਆਂ ਨੂੰ ਵੀ ਲੱਗਦਾ ਵੀ ਪੁਲਿਸ ਆਈ ਹੈ, ਕੀ ਹੋਇਆ। ਸੋ ਇਹ ਵੀ ਉਹਨਾਂ ਦਾ ਇੱਕ ਯਤਨ ਹੈ ਕਿ ਵੀ ਇਹਨਾਂ ਦੀ ਗਿਣਤੀ ਨੂੰ ਬਹੁਤ ਘੱਟ ਕੀਤਾ ਜਾਏ। ਲੇਕਿਨ ਦੂਸਰੇ ਪਾਸੇ ਮੈਂ ਦੇਖਦਾ ਕਿ ਇਹ ਜਿਹੜਾ ਪਾਰਟ ਹੈ ਪਾਕਿਸਤਾਨ ਦੇ ਵਿੱਚ ਵੀ, ਕਰਤਾਰਪੁਰ ਕੋਰੀਡੋਰ ਨੇ ਸਿੱਖਾਂ ਨੂੰ ਜਾਂ ਸਾਡੇ ਮਜ਼ਹਬ ਨੂੰ ਇੱਕ ਅੱਡ ਆਈਡੈਂਟਿਟੀ ਦੇ ਤੌਰ ਤੇ ਈਵਨ ਪਾਕਿਸਤਾਨੀਆਂ 'ਚ ਵੀ ਇੰਟਰੋਡਿਊਸ ਕਰਵਾਇਆ। ਔਰ ਮੈਂ ਦੇਖ ਰਿਹਾ ਸੀ ਕਿਉਂਕਿ 5 ਜਨਵਰੀ ਨੂੰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ,
ਹਿੰਦੂ ਬਿਕਰਮੀ ਕੈਲੰਡਰ ਮੁਤਾਬਕ ਤਾਂ ਅੱਜ ਸੈਲੀਬ੍ਰੇਟ ਹੋ ਰਿਹਾ ਜਿੱਥੇ ਉਹਨਾਂ ਦੇ ਪ੍ਰਭਾਵ ਨੇ। ਸੋ ਪਾਕਿਸਤਾਨ ਨੇ ਜਿਹੜਾ, ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਂਦੀ ਹੈ, 5 ਜਨਵਰੀ ਦਾ ਉਹਨਾਂ ਨੇ ਕਰਨਾ ਔਰ 2 ਤਰੀਕ ਤੋਂ ਅੱਜ ਤੋਂ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ। ਔਰ ਉਹ ਖਬਰ ਸੀ ਕਿ ਜੀ ਪਾਕਿਸਤਾਨ ਨੇ ਜਿਹੜੇ ਨੌਨ ਸਿੱਖ ਪਾਕਿਸਤਾਨੀ ਨੇ ਜਿਹੜੇ ਕਰਤਾਰਪੁਰ ਸਾਹਿਬ ਆਉਂਦੇ ਨੇ 3 ਦਿਨ ਉਹਨਾਂ ਦੇ ਆਉਣ 'ਤੇ ਪਾਬੰਦੀ ਲਾਈ ਹੈ, ਕਿਉਂਕਿ ਪਾਕਿਸਤਾਨ ਦੇ ਸਿੱਖ ਵੀ ਉਹਨੂੰ ਸੈਲੀਬ੍ਰੇਟ ਕਰਨਗੇ, ਉੱਥੋਂ ਭਾਰਤ ਤੋਂ ਵੀ ਆਉਣੇ ਨੇ, ਬਾਹਰੋਂ ਵੀ, ਅਤੇ ਉਹ ਉਹਨਾਂ ਦੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਆ ਕਿ ਉਹਨਾਂ 'ਚ ਕੋਈ ਹੋਰ ਨਾ ਹੋਏ। ਉਸੇ ਹੀ ਖਬਰ ਦੇ ਐਂਡ 'ਚ ਸੀ ਕਿ ਪਿਛਲੇ ਵੀਕਐਂਡ ਦੇ ਉੱਤੇ 20,000 ਜਿਹੜੇ ਪਾਕਿਸਤਾਨੀ ਨੇ ਉਹ ਕਰਤਾਰਪੁਰ ਕੋਰੀਡੋਰ ਦੇ ਜਿਹੜੇ ਦੀਦਾਰ ਦੇ ਲਈ ਆਏ। ਹੁਣ ਇਹ ਬਹੁਤ ਵੱਡੀ ਗਿਣਤੀ 'ਚ, ਔਰ ਮੈਨੂੰ ਜਦੋਂ ਕਾਇਦੇ ਆਜ਼ਮ ਦਾ ਜਿਹੜਾ ਜਨਮ ਦਿਨ 25 ਤਰੀਕ ਨੂੰ ਮਨਾਇਆ ਔਰ ਉਹਦੀ ਇੰਟਰੋਡਕਟਰੀ ਪਾਰਟ ਵੇਲੇ ਜਿਨ੍ਹਾਂ ਨੇ ਸਟੇਜ ਕੰਡਕਟ ਕੀਤੀ ਬੀਬੀ ਸਬੈਕਾ ਖਾਨ, ਨਿਊ ਜਰਸੀ 'ਚ ਬੇਸਡ ਨੇ ਔਰ ਉਹ ਖੁਦ ਵੀ ਕਦੇ ਐਂਕਰ ਰਹੇ ਟੀਵੀ ਪ੍ਰੋਗਰਾਮ ਦੇ, ਉਹ ਜਦੋਂ ਇੰਟਰੋਡਿਊਸ ਕਰੋ ਉਹਨਾਂ ਨੇ ਸਿੱਖਾਂ ਨੂੰ ਵੈਲਕਮ ਕੀਤਾ, ਸਿੱਖ ਡੈਲੀਗੇਸ਼ਨ ਨੂੰ, ਤੇ ਉਹਨਾਂ ਦੀ ਉਹ ਜਿਹੜੀ ਸ਼ੁਰੂਆਤ ਹੀ ਇੱਥੋਂ ਹੋਈ ਕਿ ਵੀ ਹਮਾਰਾ ਕਰਤਾਰਪੁਰ ਉਹ ਵੀ ਆਏ ਹੈ। ਸੋ ਹੁਣ ਉਹਨਾਂ ਦੇ ਲਈ, ਔਰ ਫਿਰ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਸੈਕੰਡ ਫਿਕਰੇ ਦੇ ਵਿੱਚ ਕਿਹਾ ਕਿ ਵੀ ਇੱਕ ਵਾਰੀ ਤਾੜੀਆਂ ਕਰਤਾਰਪੁਰ ਕੋਰੀਡੋਰ ਲਈ ਵੀ। ਸੋ ਮੈਂ ਇਹ ਦੇਖ ਰਿਹਾ ਕਿ ਈਵਨ ਵੱਡੀ ਗਿਣਤੀ 'ਚ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੂੰ ਵੀ ਪਹਿਲੀ ਵਾਰ ਉਹਦਾ, ਔਰ ਕਿੰਨੀਆਂ ਸਾਨੂੰ ਲਿਖਤਾਂ ਆਉਂਦੀਆਂ ਨੇ, ਕੱਲ੍ਹ ਵੀ ਸੀ ਕਿ ਜੀ ਅਸੀਂ ਮੈਸੇਜ ਵੀ ਹੁੰਦੇ ਨੇ ਕਿ ਕਰਤਾਰਪੁਰ ਕੋਰੀਡੋਰ ਗਏ, ਬਾਬਾ ਜੀ ਦਾ ਦੀਦਾਰ ਕੀਤਾ, ਦਰਸ਼ਨ ਕੀਤਾ। ਔਰ ਸਾਡੇ ਮਿੱਤਰ ਵਰਜੀਨੀਆ ਤੋਂ ਲਖਵਿੰਦਰ ਸਿੰਘ ਵਿਰਕ ਜਿਨ੍ਹਾਂ ਦਾ ਪਿੰਡ ਸਿਆਲਕੋਟ ਤੋਂ ਜਿਹੜਾ ਉਹ ਮੇਰੇ ਖਿਆਲ 40-50 ਮੀਲ ਅੰਦਰ ਹੈ, ਚੱਕ ਰਾਮਦਾਸ, ਔਰ ਇਹ ਉਹ ਸਾਡਾ ਇਤਿਹਾਸ ਦਾ ਇੱਕ ਕਰੈਕਟਰ ਭਾਈ ਪਿਰਾਣਾ ਜੀ ਜਿਹੜੇ ਗੁਰੂ ਅਰਜਨ ਸਾਹਿਬ ਦੇ ਨਾਲ ਵੀ ਗਏ, ਗੁਰੂ ਰਾਮਦਾਸ ਜੀ ਦੇ ਵੇੜੇ ਦੇ ਸਿੱਖ ਸਨ, 6ਵੇਂ ਪਾਤਸ਼ਾਹ ਦੇ ਵੇੜੇ ਜੰਗ ਦੇ ਮੈਦਾਨ 'ਚ ਵੀ ਜੂਝੇ, ਸ਼ਹੀਦੀ ਪਾਈ, ਅੰਮ੍ਰਿਤਸਰ 'ਚ ਉਹਨਾਂ ਦੀ ਯਾਦ ਗੁਰਦੁਆਰਾ ਹੈ, ਉਹਨਾਂ ਦੀ ਫੈਮਿਲੀ 'ਚੋਂ ਹੀ ਇਹ ਨੇ ਲਖਵਿੰਦਰ ਸਿੰਘ ਵਿਰਕ, ਔਰ ਉੱਥੇ ਉਹਨਾਂ ਦੀ ਜ਼ਮੀਨ ਵਗੈਰਾ। ਤੇ ਅੱਜ ਹੀ ਉਹਨਾਂ ਦੀ ਕਾਲ ਆਈ, ਉਹ ਵਾਪਸ ਆਏ ਨੇ 2-3 ਦਿਨ ਪਹਿਲਾਂ ਹੀ। ਉਹ ਮੈਨੂੰ ਕਹਿੰਦਾ ਵੀ ਡਾਕਟਰ ਸਾਹਿਬ ਮੈਂ ਦੱਸ ਹੀ ਨਹੀਂ ਸਕਦਾ ਕਿ ਪਿਆਰ ਦਾ ਦਰਿਆ ਹੀ ਹੈ। ਉਹ ਕਹਿੰਦੇ ਕਿ ਵੀ ਬਾਜ਼ਾਰ 'ਚੋਂ ਗੁਜ਼ਰਦੇ ਆ ਵੀ ਇੱਕ ਥਾਂ ਤੇ ਰੋਕ ਕੇ, ਔਰ ਫਿਰ ਉਹਨਾਂ ਨੇ ਕਿਹਾ ਦੇਖੋ ਇੱਕ ਪਾਸੇ ਕਿੰਨਾ ਜਿੱਥੇ ਬੀਬੀਆਂ ਇਨਸਿਕਿਉਰ ਨੇ ਸਾਡੇ ਉਹ ਸਾਰੇ ਖਿੱਤੇ ਦੇ ਵਿੱਚ, ਉਹਨਾਂ ਨੇ ਕਿਹਾ ਜੀ ਕਿ ਨੌਜਵਾਨ ਬੱਚੀਆਂ ਪੈਣਾ ਕਿ ਜੀ ਕਹਿ ਕੇ ਕਿ ਅੰਕਲ ਤੁਹਾਡੇ ਨਾਲ ਸੈਲਫੀ ਲੈਣੀ ਹੈ ਔਰ ਕਰਕੇ ਕੋਲ ਖਲੋ ਕੇ। ਸੋ ਮਤਲਬ ਇਹ ਜਿਹੜਾ ਇਸ ਲੈਵਲ ਦਾ ਸਾਰਾ ਜਿਹੜਾ ਇੱਕ ਮੁਹੱਬਤ ਦਾ ਪਾਰਟ ਹੈ, ਇਹਨਾਂ ਨੂੰ ਬਹੁਤ ਜਿਹੜਾ ਫਿਕਰਮੰਦ ਕੀਤਾ ਕਿ ਕਰਤਾਰਪੁਰ ਕੋਰੀਡੋਰ ਰੋਕ ਨਹੀਂ ਸਕੇ, ਹੁਣ ਭਾਵੇਂ ਰੈਸਟ੍ਰਿਕਟ ਕਰ ਦਿੱਤਾ ਹੈ, ਪਰ ਇਹਦੇ ਬਾਵਜੂਦ ਜਿਹੜੇ ਲੋਕ ਉੱਥੋਂ ਭਾਵੇਂ ਉਹਨਾਂ ਨੂੰ ਘਟਾ ਹੀ ਦਿੰਦੇ ਨੇ, ਵੀਕਐਂਡ ਤੇ ਵੱਧ ਜਾਂਦੇ ਨੇ, ਲੇਕਿਨ ਜਿਹੜੇ ਜਾਂਦੇ ਨੇ ਜੋ ਉਹ ਮਹਿਸੂਸ ਕਰਦੇ ਨੇ, ਉਹ ਡਿਫਰੈਂਸ਼ੀਏਸ਼ਨ ਦੇਖ ਸਕਦੇ ਨੇ ਕਿ ਇੱਕ ਪਾਸੇ ਕੀ ਹੈ ਤੇ ਦੂਜੇ ਪਾਸੇ ਕੀ ਹੈ। ਹੁਣ ਇਹ ਗੱਲ ਬੇਸ਼ੱਕ ਸਾਡੇ ਨੋਟਿਸ ਤਾਂ ਥੋੜੀ ਪਹਿਲਾਂ ਤੋਂ ਵੀ ਹੈ ਕਿ ਵੀ ਉਹਨਾਂ ਨੇ ਕਿਵੇਂ ਆਪਣੇ ਏਜੰਟਾਂ ਰਾਹੀਂ ਇੰਡੀਅਨ ਏਜੰਸੀਆਂ ਡਾਇਸਪੋਰਾ ਸਿੱਖਾਂ ਨੂੰ ਕਾਬੂ ਕਰਨਾ ਚਾਹੁੰਦੀਆਂ, ਔਰ ਉਹਦੇ ਲਈ ਇੱਕ ਪਾਸੇ ਤਾਂ ਉਹਨਾਂ ਨੇ ਲੌਬੀ ਦੇ ਵਿੱਚ ਇੱਥੇ ਬਰਾਬਰ ਉਸ ਕਿਸਮ ਦੇ ਖੜੇ ਕੀਤੇ ਨੇ। ਇੱਕ ਉੱਥੋਂ ਇੰਡੀਆਨਾ ਦਾ ਉਹ ਨੀਲੇ ਕੱਪੜੇ ਉਹਨੇ ਪਾਇਆ ਹੋਇਆ, ਨੀਲਾ ਗਿੱਦੜ ਹੀ ਕਹਿੰਦਾ ਉਹਨੂੰ, ਉਹ ਜਿਹੜਾ ਉਹਦੇ ਰਾਹੀਂ ਸਿੱਖ ਪੈਕ ਖੜੀ ਕੀਤੀ ਹੋਈ ਹੈ। ਔਰ ਪਿਛਲੇ ਦਿਨਾਂ 'ਚ ਹੋਇਆ ਜੀ ਸੈਨੇਟ ਦੇ ਵਿੱਚ ਉਹ ਮਤਾ ਕਰਵਾਤਾ, ਉਹ ਫਿਰ ਇੱਕ ਡੈਲੀਗੇਸ਼ਨ ਲੈ ਕੇ ਗਿਆ ਉੱਥੇ, ਮਨੋਹਰ ਲਾਲ ਖੱਟੜ ਜਿਹਨੇ ਹਰਿਆਣੇ ਨੇ ਪੰਜਾਬੀ ਨੂੰ ਹਟਾ ਕੇ ਤੇਲਗੂ ਸੈਕੰਡ ਲੈਂਗੁਏਜ ਬਣਾ ਦਿੱਤੀ ਹੈ, ਉਹ ਥੈਂਕ ਯੂ ਕਰ ਰਿਹਾ। ਉਹਨੇ ਕਿਹਾ ਜੀ ਲੈਟਰ ਸੈਨੇਟਰਾਂ ਦੇ ਜਥੇਦਾਰ ਨੂੰ ਦੇਣਾ। ਸੋ ਇੱਕ ਪਾਸੇ ਤਾਂ ਜਿਹੜੇ ਫੇਕ ਜਿਹੇ ਕਿਸਮ ਦੇ ਲੋਕ ਨੇ ਇਹਨਾਂ ਨੂੰ ਉਹ ਖੜਾ ਕਰ ਰਹੇ ਨੇ। ਇਸੇ ਤਰ੍ਹਾਂ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ 550 ਸਾਲਾਂ ਮਨਾਉਣ ਦੇ ਨਾਂ ਥੱਲੇ ਬਾਹਰ ਜਿਹੜਾ ਉਹ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਉਹਨਾਂ ਦਾ ਕੰਮ ਚੱਲਿਆ ਨਹੀਂ। ਪਰ ਇੱਕ ਯਤਨ ਜਿਹੜਾ ਅਜੀਤ ਡੋਵਲ ਨੇ ਕਾਫੀ ਪਹਿਲਾਂ ਤੋਂ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰੁਲਦਾ ਨਾਂ ਦਾ ਬੰਦਾ ਜਿਹਨੇ ਨਾਂ ਨਾਲ ਸਿੰਘ ਲਾਇਆ ਹੋਇਆ ਸੀ, ਜਿਹੜਾ ਜਾਲੀ ਬੰਦਾ ਜਿਹਨੂੰ ਸਿੱਖ ਬਣਾ ਕੇ ਜਿਹੜਾ ਉਹ ਵਿੱਚ ਵਾੜਿਆ ਸੀ, ਉਹਦੇ ਰਾਹੀਂ ਨੈਗੋਸ਼ੀਏਸ਼ਨ ਦਾ, ਇਹ ਤਾਂ ਵਾਜਪਾਈ ਦੀ ਪੁਰਾਣੀ ਹਕੂਮਤ ਦੇ ਵੇੜੇ ਤੋਂ ਚੱਲ ਰਿਹਾ ਸੀ, ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਇਹਨਾਂ ਨੂੰ ਅਸੀਂ ਜਿਹੜੇ ਬਾਹਰਲੇ ਡਾਇਸਪੋਰਾ ਸਿੱਖ ਨੇ ਇਹਨਾਂ ਨੂੰ ਕਾਣੇ ਕਰੀਏ ਔਰ ਇਹਨਾਂ ਨੂੰ ਘੱਟੋ ਘੱਟ ਮੋਸ਼ਨਲੈਸ ਕਰੀਏ, ਕਿਉਂਕਿ ਇੱਥੋਂ ਹੀ ਖਾਲਿਸਤਾਨ ਦੀ ਆਵਾਜ਼ ਜਿਹੜੀ ਆ ਉਹ ਜ਼ੋਰ ਫੜ ਰਹੀ ਹੈ। ਔਰ ਫਿਰ ਉਹਨਾਂ ਨੇ ਨਵਾਂ ਇੱਕ ਏਜੰਟ ਇੰਗਲੈਂਡ ਦੇ ਵਿੱਚ ਡਾਕਟਰ ਜਸਦੇਵ ਰਾਏ, ਜਦੋਂ ਮੋਦੀ ਆਇਆ ਆਪਣੀ ਪਹਿਲੀ ਵਿਜ਼ਿਟ ਵੇਲੇ ਇੰਗਲੈਂਡ, ਅਜੀਤ ਡੋਵਲ ਰਾਹੀਂ
ਜਿਹੜੇ ਨੇ ਕੁਛ ਜਾ ਕੇ ਉਹਨਾਂ ਦੇ ਹਜ਼ੂਰ ਭੇਟ ਕਰ ਦਿੱਤੇ। ਇਸ ਕਿਸਮ ਦੇ ਸੂਡੋ ਖਾਲਿਸਤਾਨੀ ਜਾਂ ਡਰੇ ਹੋਏ ਜਾਂ ਥੱਕੇ ਹੋਏ ਜਾਂ ਵਿਕੇ ਹੋਏ, ਉਹਨਾਂ ਲਈ ਕੋਈ ਵੀ ਹੋ ਸਕਦਾ ਹੈ। ਉਹਨਾਂ ਦੇ ਲਈ ਆਮ ਲੋਕ ਤਾਂ ਗੱਦਾਰ ਹੀ ਲਫ਼ਜ਼ ਇਸਤੇਮਾਲ ਕਰਦੇ ਨੇ, ਪਰ ਮੈਂ ਇਹਨਾਂ ਨੂੰ ਕੈਟਾਗਰਾਈਜ਼ ਕਰਦਾ ਕਿ ਕੁਛ ਵਿਕੇ ਹੋਏ ਹੋਣਗੇ, ਕੁਛ ਥੱਕੇ ਹਾਰੇ ਨੇ, ਕੁਛ ਨੂੰ ਦੀ ਜਿਹੜੀ ਆ ਉਹ ਨਾ ਉਮੀਦੀ ਹੋ ਗਈ ਹੈ ਜਿਨ੍ਹਾਂ ਨੂੰ, ਕਿਉਂਕਿ ਇਹ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਹ ਤਾਂ ਰੱਬ ਦੀ ਰਹਿਮਤ ਦੇ ਨਾਲ ਹੀ ਤੁਸੀਂ ਸਾਬਤ ਕਦਮਾਂ ਨਾਲ ਆਪਣੇ ਨਿਸ਼ਾਨੇ ਤੱਕ ਪਹੁੰਚਦੇ ਹੋ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੋਰ ਵੀ ਕੋਈ ਨੈਗੋਸ਼ੀਏਸ਼ਨ ਕਿਸੇ ਲੈਵਲ ਤੇ ਚੱਲ ਰਹੀ ਹੈ ਜਾਂ ਉਹਦੇ 'ਚ ਅਸੀਂ ਦੇਖਿਆ ਕਿ ਰਿਪੁਦਮਨ ਸਿੰਘ ਮਲਕ ਔਰ ਉਹ ਯੂਰਪ ਵਾਲੇ ਐਕਸ ਖਾਲਿਸਤਾਨੀ ਉਹਨਾਂ ਦੇ ਜਥੇ, ਉਹ ਜਿਹੜੇ 550 ਸਾਲਾਂ ਦੇ ਨਾਂ ਥੱਲੇ, ਉਹਨਾਂ ਕਿਹਾ ਜੇ ਅਸੀਂ ਖਤਮ ਕਰਤੀ ਹੈ ਬਲੈਕ ਲਿਸਟ। ਇਹ ਵੀ ਕਹਿ ਦਿੱਤਾ ਕਿ ਵੀ ਇਹ ਤਾਂ ਠੀਕ ਹੈ, ਇੱਥੇ ਇਹਨਾਂ ਨੇ ਨੀਤੀ ਇਹੀ ਰੱਖੀ ਹੈ ਕਿ ਜਿਹੜਾ ਮਰਜ਼ੀ ਜਾਏ ਉਹਨੂੰ ਵੀਜ਼ਾ ਦੇ ਦਿਓ। ਉਹਨਾਂ ਨੇ ਕਿਹਾ ਇਹਨਾਂ ਨੂੰ ਜ਼ਰੂਰ ਲਾਲ ਕੱਪੜਾ ਦਿਖਾਉਣਾ, ਇਹਨਾਂ ਝੋਟਿਆਂ ਨੂੰ ਰਹਿਣ ਦਿਓ, ਇਹਨਾਂ ਨੂੰ ਆ ਜਾਣ ਦਿਓ। ਲੇਕਿਨ ਮੈਂ ਅੱਜ ਇਸ ਟੌਪਿਕ ਨੂੰ ਇਸ ਲਈ ਚੁਣਿਆ ਔਰ ਇਹਦਾ ਕਿ ਭਾਈ ਇਹ ਜਿਹੜੀ ਅੰਡਰਹੈਂਡ ਕੋਈ ਨੈਗੋਸ਼ੀਏਸ਼ਨ ਚੱਲ ਰਹੀ ਹੋਏ ਕਿ ਬਾਹਰ ਕੀ ਕਰਨਾ ਹੈ, ਕੌਣ ਨੇ। ਇੱਕ ਬੜੇ ਪ੍ਰੋਮੀਨੈਂਟ ਜਰਨਲਿਸਟ ਨੇ ਸੁਖਦੇਵ ਸਿੰਘ, ਔਰ ਕਾਫੀ ਉਹ ਤਿੱਖੀ ਅੱਖ ਵੀ ਰੱਖਦੇ ਨੇ, ਉਹਨਾਂ ਨੇ ਅੱਜ ਪੋਸਟ ਪਾਈ ਔਰ ਉਹਦੇ ਤੇ ਸਭ ਤੋਂ ਪਹਿਲਾਂ ਕਾਲ ਵੀਰ ਸੁਖਵਿੰਦਰ ਸਿੰਘ ਬਾਜਵਾ ਹੋਰਾਂ ਦੀ ਆਈ ਕਿ ਜੀ ਤੁਸੀਂ ਇਹਦੇ ਤੇ ਕਰੋ। ਮੈਂ ਕਿਹਾ ਜੀ ਇਹ ਜਿਹੜੇ ਅਸੀਂ ਆਲਰੇਡੀ ਇੱਕ ਸੈਗਮੈਂਟ ਇਹਦੇ ਤੇ ਕੀਤਾ ਸੀ ਕਿ ਵੀ ਜਿਹੜੇ ਆਂਡੇ ਉਹਨਾਂ ਨੇ ਕੋਇਲ ਨੇ ਉਹਦੇ 'ਚ ਕੌਣੀ ਦੇ ਆਲਣੇ 'ਚ ਦਿੱਤੇ ਸੀ, ਉਹ ਨਿਕਲ ਕੇ ਬੱਚੇ ਵਾਪਸ ਆਪਣੇ ਜਾ ਰਹੇ ਨੇ ਆਕਾਵਾਂ ਕੋਲ। ਕਹਿੰਦੇ ਵੀ ਨਹੀਂ, ਇਹ ਫਿਰ 2-3 ਕਾਲਾਂ ਹੋਰ ਵੀ ਆਈਆਂ ਕਿ ਵੀ, ਔਰ ਇਹ ਕਿਉਂਕਿ ਸੁਖਦੇਵ ਸਿੰਘ ਹੋਰਾਂ ਦੀ ਇਹ ਉਹਨਾਂ ਨੇ ਪੋਸਟ ਪਾਈ ਹੈ ਆਪਣੇ ਫੇਸਬੁੱਕ ਤੇ। ਉਹਨਾਂ ਨੇ ਕਿਹਾ ਕਿ ਅਫਵਾਹਾਂ ਹਨ ਕਿ RSS ਵਾਲੇ ਅਤੇ ਖਾਲਿਸਤਾਨੀ ਵੀਰ ਸਮਝੌਤੇ ਦੀ ਕੋਈ ਗੱਲਬਾਤ ਚਲਾ ਰਹੇ ਹਨ ਬਾਹਰਲੇ ਸਿੱਖਾਂ। ਕਈ ਕਹਿੰਦੇ ਹਨ ਸਮਝੌਤਾ ਸਿਰੇ ਚੜ੍ਹ ਗਿਆ ਹੈ ਜਾਂ ਚੜ੍ਹਨ ਵਾਲਾ ਹੈ। ਮੈਂ ਇਹ ਮੰਨ ਕੇ ਚੱਲਦਾ ਹਾਂ ਕਿ ਅਜੇ ਟੋਆ ਟਾਈ ਹੋ ਰਹੀ ਹੋਏਗੀ ਕਿ ਤੁਸੀਂ ਟੋਹ ਰਹੇ ਹੋ ਕਿ ਵੀ ਕਿੱਥੇ ਕੌਣ ਖੜਾ ਹੈ। ਮੈਂ ਖਾਲਿਸਤਾਨੀ ਦੋਸਤਾਂ ਨੂੰ ਆਪਣੀ ਸਮਝ ਅਨੁਸਾਰ ਸਮੇਂ ਸਿਰ ਚੌਕਸ ਕਰ ਦੇਵਾਂ। ਇਹ ਸੁਖਦੇਵ ਸਿੰਘ ਲਿਖ ਰਹੇ ਨੇ, ਜੇ ਅਤੇ ਜਦ ਤੁਸੀਂ ਬੰਦੀ ਸਿੱਖਾਂ ਦੀ ਰਿਹਾਈਆਂ ਨੂੰ ਹੋਣ ਵਾਲੇ ਸਮਝੌਤੇ ਦੀ ਇੱਕ ਮੱਧ ਬਣਾ ਲਿਆ ਤਾਂ ਸਮਝੋ ਤੁਸੀਂ ਅੱਧੀ ਬਾਜ਼ੀ ਹਾਰ ਗਏ। ਕੋਈ ਸਮਝਦਾਰੀ ਵਾਲਾ ਸਮਝੌਤਾ ਸ਼ੁਰੂ ਕਰਨ ਦਾ ਅਮਲ ਸੋਚਿਆ ਵੀ ਨਹੀਂ ਜਾ ਸਕਦਾ ਜੇ ਭਾਰਤੀ ਸਟੇਟ ਸਭਨਾ ਬੰਦੀ ਸਿੱਖਾਂ ਨੂੰ ਅਗਾਊਂ ਬਿਨਾਂ ਸ਼ਰਤ ਰਿਹਾ ਨਹੀਂ ਕਰਦੀ। ਹੁਣ ਯੂਜਲੀ ਇਹੀ ਹੁੰਦਾ ਜਦੋਂ ਗੱਲਬਾਤ ਹੁੰਦੀ ਹੈ ਜੀ ਤੁਸੀਂ ਸਾਡੇ ਬੰਦੇ ਉਹ ਕੋਈ ਜ਼ਮਾਨਤ ਤੇ ਕੋਈ ਪੈਰੋਲ ਤੇ, ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇਹਨੂੰ ਉਸ ਸਮਝੌਤੇ ਦੀ ਸ਼ਰਤ ਬਣਾ ਕੇ ਜਿਹੜਾ ਐਕਸੈਪਟ ਕਰਦੇ ਹੋ ਫਿਰ ਤੁਸੀਂ ਅੱਧੀ ਬਾਜ਼ੀ ਹਾਰ ਜਾਂਦੇ ਹੋ, ਕਿਉਂਕਿ ਜੇ ਭਾਰਤੀ ਸਟੇਟ ਜਿਹੜੀ ਹੈ ਬਿਨਾਂ ਅਨਕੰਡੀਸ਼ਨਲ ਨਹੀਂ ਛੱਡਦੀ ਔਰ ਉਹਨੂੰ ਕੰਡੀਸ਼ਨ ਬਣਾ ਕੇ ਕਰਦੀ ਹੈ, ਇਹ ਤੁਹਾਡੀ ਅੱਧੀ ਡਿਫੀਟ ਹੋਏਗੀ। ਦੂਜੀ ਚੇਤਾਵਨੀ ਉਹਨਾਂ ਨੇ ਸੁਖਦੇਵ ਸਿੰਘ ਕਹਿ ਰਹੇ ਨੇ, ਕਦੇ ਇਹ ਨਾ ਮੰਨ ਲੈਣਾ ਕਿ ਸਮਝੌਤੇ ਦੀ ਗੱਲਬਾਤ ਨੂੰ ਹੋਣ ਵਾਲੇ ਫੈਸਲਿਆਂ ਤੋਂ ਪਹਿਲਾਂ ਖੁਫੀਆ ਰੱਖਿਆ ਜਾਵੇਗਾ। ਜੇ ਅਤੇ ਜਦ ਤੁਸੀਂ ਅਜਿਹਾ ਕਰਨਾ ਮੰਨ ਲਿਆ ਤਾਂ ਸਮਝੋ ਤੁਸੀਂ ਬਾਕੀ ਬਚਦੀ 50% ਬਾਜ਼ੀ ਵੀ ਹਾਰ ਗਏ। ਕਿ ਜੇ ਇਹ ਹੋਏਗਾ ਜੀ ਇਹਨੂੰ ਜਦੋਂ ਤੱਕ ਹੋ ਨਹੀਂ ਜਾਂਦਾ ਸਾਰੀ ਨੂੰ ਖੁਫੀਆ ਰੱਖੀਏ। ਉਹਨਾਂ ਨੇ ਕਿਹਾ ਵੀ ਇਹਦਾ ਮਤਲਬ ਇਹ ਹੈ ਵੀ ਪਹਿਲੀ 50% ਤਾਂ ਤੁਸੀਂ, ਜੇ ਤੁਹਾਡਾ ਮੌਕਫ ਹੀ ਇਹ ਹੈ ਜੀ ਸਾਡੇ ਬੰਦੇ ਛੱਡ ਦਿਓ, ਸ਼ਰਤਾਂ ਤੇ ਛੱਡੋ ਭਾਵੇਂ, ਉਦੋਂ ਹਾਰੇ ਤਾਂ ਦੂਜੀ ਤੁਸੀਂ ਇਹ ਹਾਰ ਗਏ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਸੂਤਰਾਂ ਅਨੁਸਾਰ ਕਰਤਾਰਪੁਰ ਸਾਹਿਬ ਲਾਂਘਾ ਭਾਰਤੀ ਸਟੇਟ ਲਈ ਵੱਡੀ ਸਮੱਸਿਆ ਹੈ। ਇਹ ਹੁਣ ਜਿਹੜਾ ਕਿ ਵੀ ਕਿਉਂ ਨੈਗੋਸ਼ੀਏਟ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ, ਮੇਰੇ ਨੋਟਿਸ ਤਾਂ ਨਹੀਂ ਹੈ ਕਿਉਂਕਿ ਸੀਨੀਅਰ ਬੰਦੇ ਜਿਹੜੇ ਬੈਠੇ ਹੁੰਦੇ ਨੇ ਇਹਨਾਂ ਦੇ ਕੰਟੈਕਟ ਹੁੰਦੇ ਨੇ, ਹੋ ਸਕਦਾ ਹੈ ਇਹਨਾਂ ਨੂੰ ਕੋਈ ਇਸ ਗੱਲ ਦੀ ਕਨਸੋ ਹੋਏ। ਉਹਨਾਂ ਨੇ ਕਿਹਾ ਸੂਤਰਾਂ ਅਨੁਸਾਰ ਕਰਤਾਰਪੁਰ ਸਾਹਿਬ ਲਾਂਘਾ ਭਾਰਤੀ ਸਟੇਟ ਲਈ ਵੱਡੀ ਸਮੱਸਿਆ ਹੈ। ਇਸ ਨਾਲ ਪੰਜਾਬ ਇੰਟਰਨੈਸ਼ਨਲ ਰਡਾਰ ਤੇ ਆ ਗਿਆ ਹੈ ਅਤੇ ਭਾਰਤ ਕਿਸੇ ਅਜਿਹੀ ਜਥੇਬੰਦੀ ਨਾਲ ਗੱਲ ਨਿਬੇੜਨਾ ਚਾਹੁੰਦਾ ਹੈ ਜੋ ਪ੍ਰਮਾਣਿਕ ਵੀ ਹੋਏ, ਕ੍ਰੈਡੀਬਲ, ਅਤੇ ਸਿੱਖ ਪੰਥ ਵਿੱਚ ਉਸ ਦੀ ਸਤਿਕਾਰਯੋਗ ਥਾਂ ਵੀ ਹੋਏ, ਰਿਸਪੈਕਟੇਬਲ ਸਿੱਖਾਂ 'ਚ ਉਹਨੂੰ ਹੋਏ। ਉਹ ਜਥੇਬੰਦੀਆਂ ਉਹ ਹਨ ਜੋ ਖਾਲਿਸਤਾਨ ਨੂੰ ਸਮਰਪਿਤ ਹਨ। ਹੁਣ ਅਕਾਲੀ ਜਾਂ ਦੂਜਿਆਂ ਦੇ ਨਾਲ ਤਾਂ ਉਹਨਾਂ ਨੇ ਗੱਲਬਾਤ ਨਹੀਂ ਕਰਨੀ, ਡਾਇਸਪੋਰਾ 'ਚ ਉਹਨਾਂ ਦੀ ਹੋਂਦ ਵੀ ਨਹੀਂ ਹੈ। ਖਾਲਿਸਤਾਨੀ ਜਥੇਬੰਦੀਆਂ ਨੇ ਵੀ ਉਹ ਉਹਨਾਂ ਦੇ ਨਾਲ ਹੀ ਨੈਗੋਸ਼ੀਏਟ ਕਰਨਾ ਚਾਹੁੰਦੇ ਨੇ। ਭਾਰਤ ਸਰਕਾਰ ਨੂੰ ਇੰਨਾ ਕੁ ਤਾਂ ਪਤਾ ਹੈ ਕਿ ਕਿਸੇ ਹੋਰ ਜਥੇਬੰਦੀ ਨਾਲ ਗੱਲਬਾਤ ਸਥਾਈ ਨਹੀਂ ਹੋ ਸਕਦੀ। ਕੀ ਖਾਲਿਸਤਾਨ ਨੂੰ ਸਮਰਪਿਤ ਜਥੇਬੰਦੀਆਂ ਗੱਲਬਾਤ ਲਈ ਤਿਆਰ ਹਨ? ਇਹ ਸਵਾਲ ਅਜੇ ਸਵਾਲ ਹੀ ਹੈ।
ਸੋ ਉਹਨਾਂ ਨੇ ਵੀ ਉਹਨਾਂ ਨੂੰ ਜਿਹੜੀ ਵੀ ਕਿਤੇ ਥੋੜੀ ਬਹੁਤ ਜਾਣਕਾਰੀ ਮਿਲੀ, ਉਹਨਾਂ ਨੇ ਕਿਹਾ ਵੀ ਹੁਣ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਹਨੇ ਇੱਕ ਬਹੁਤ ਵੱਡਾ ਇੱਕ ਅਵੇਕਨਿੰਗ ਦਾ ਦੌਰ ਸ਼ੁਰੂ ਕੀਤਾ ਔਰ ਦੋਨਾਂ ਕੌਮਾਂ ਦੀ ਮੁਹੱਬਤ ਦੀ ਲਾਈਨ ਚੱਲ ਰਹੀ ਹੈ ਤੇ ਇਸ ਦੇ ਉੱਤੇ ਜਿਹੜਾ ਉਹ ਕੁਝ ਕਰ ਰਹੇ ਨੇ। ਪਰ ਉਹਨਾਂ ਨੇ ਸਲਾਹ ਦਿੱਤੀ ਹੈ ਕਿ ਜੀ ਜੇ ਤੁਸੀਂ ਨੈਗੋਸ਼ੀਏਸ਼ਨ ਕਰਨੀ ਹੈ ਤੇ ਇਹ ਦੋ ਗੱਲਾਂ ਜਿਵੇਂ ਉਹਨਾਂ ਨੇ ਕਿਹਾ। ਔਰ ਇਸ ਦੇ ਉੱਤੇ ਜਿਹੜਾ ਉਹ ਕਰਮਜੀਤ ਸਿੰਘ ਹੋਰਾਂ ਨੇ ਆਪਣਾ ਕਮੈਂਟ, ਉਹ ਵੀ ਅੱਗੋਂ ਪੱਤਰਕਾਰ ਨੇ, ਉਹਨਾਂ ਨੇ ਕਿਹਾ ਕਿ ਵੀ ਜਿਹੜੇ ਭਰੋਸੇਯੋਗ ਸੂਤਰਾਂ ਅਨੁਸਾਰ ਗੱਲਬਾਤ ਚੱਲੀ ਜ਼ਰੂਰ ਸੀ ਪਰ ਖਤਮ ਹੋ ਗਈ। ਔਰ ਉਹਨਾਂ ਨੇ ਇਹ ਕਿਹਾ ਕਿ ਗੱਲਬਾਤ ਕੁਝ ਮਹੀਨੇ ਪਹਿਲਾਂ ਜਸਦੇਵ ਸਿੰਘ ਰਾਏ ਅਤੇ ਖਾਲਿਸਤਾਨ ਦੇ ਥੱਕ ਚੁੱਕੇ ਹਮਦਰਦਾਂ ਵਿਚਕਾਰ ਹੋਈ, ਜੋ ਭਾਰਤ ਵਿੱਚ ਆਉਣ ਜਾਣ ਦੀ ਖੁੱਲ੍ਹ ਤੱਕ ਹੀ ਸੀਮਤ ਸਨ। ਖਾਲਿਸਤਾਨ ਦੀ ਕਿਸੇ ਵੀ ਪ੍ਰਮਾਣਿਕ ਜਥੇਬੰਦੀਆਂ ਦੇ ਨੁਮਾਇੰਦੇ ਇਸ ਗੱਲਬਾਤ ਵਿੱਚ ਸ਼ਾਮਲ ਨਹੀਂ ਸਨ, ਪਰ ਸੂਤਰਾਂ ਅਨੁਸਾਰ ਉਹਨਾਂ ਨੂੰ ਹੋ ਰਹੀ ਗੱਲਬਾਤ ਬਾਰੇ ਜ਼ਰੂਰ ਜਾਣਕਾਰੀ ਸੀ। ਹੁਣ ਕਰਮਜੀਤ ਸਿੰਘ ਹੋਰਾਂ ਨੇ ਕਿਹਾ ਕਿ ਵੀ ਗੱਲਬਾਤ ਜ਼ਰੂਰ ਹੋਈ, ਲੇਕਿਨ ਉਹਨਾਂ ਨਾਲ ਜਿਨ੍ਹਾਂ ਨੂੰ ਅਸੀਂ ਐਕਸਪੋਜ਼ ਵੀ ਕੀਤਾ ਕਿ ਭਾਈ ਉਹਨਾਂ ਦੇ ਆਂਡੇ ਵੀ ਔਰ ਥੱਕੇ ਹਾਰੇ ਜਿਹੜੇ ਗਏ ਨੇ, ਪਰ ਉਹਨਾਂ ਨੇ ਕਿਹਾ ਵੀ ਗੱਲ ਉੱਥੇ ਹੀ ਖਤਮ ਹੋ ਗਈ। ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਜਿਹੜਾ ਇਹ ਪਾਰਟ, ਔਰ ਹਰਪਾਲ ਸਿੰਘ ਹੋਰਾਂ ਨੇ ਇਸ ਦੇ ਉੱਤੇ ਕਮੈਂਟ ਲਿਖਿਆ, ਕਰਮਜੀਤ ਸਿੰਘ ਸਰ, ਇਫ ਦੇਅਰ ਆਰ ਟਾਇਰਡ ਥੱਕ ਚੁੱਕੇ ਖਾਲਿਸਤਾਨੀਜ਼, ਕਾਈਂਡਲੀ ਥਰੋ ਲਾਈਟ ਔਨ ਦੋਜ਼ ਹੂ ਆਰ ਫੁੱਲ ਬਲੱਡਡ ਐਂਡ ਐਨਰਜੀ ਫਿਲਡ ਖਾਲਿਸਤਾਨੀਜ਼ ਚਾਰਜਡ ਵਿਦ ਰੇਜਿੰਗ ਐਕਟੀਵਿਟੀ। ਉਹਨਾਂ ਨੇ ਕਿਹਾ ਜੀ ਤੁਸੀਂ ਥੱਕ ਚੁੱਕੇ ਖਾਲਿਸਤਾਨੀਆਂ ਦੀ ਗੱਲ ਤਾਂ ਕੀਤੀ, ਹੁਣ ਜ਼ਰਾ ਉਹਨਾਂ ਦੀ ਵੀ ਕਰ ਦਿਓ ਜਿਹੜੇ ਐਨਰਜੀ ਨਾਲ ਭਰੇ ਹੋਏ ਨੇ ਔਰ ਖਾਲਿਸਤਾਨ ਲੈਣ ਦੇ ਲਈ ਜਿਨ੍ਹਾਂ ਨੇ ਕਮਰ ਕੱਸੇ ਕੀਤੇ ਹੋਏ ਨੇ। ਸੋ ਮੈਂ ਕਿਉਂਕਿ ਸਾਡੇ ਜਿਨ੍ਹਾਂ ਵੀਰਾਂ ਨੇ ਕਾਲ ਵੀ ਕੀਤੀ, ਉਹਨਾਂ ਦੀ ਚਾਹਨਾ ਸੀ ਕਿ ਅਸੀਂ, ਕਿਉਂਕਿ ਇੱਕ ਜੇ ਡਾਇਸਪੋਰਾ 'ਚ 5 ਮਿਲੀਅਨ ਸਿੱਖ ਬੈਠੇ ਨੇ, ਜਿੱਥੇ ਅਸੀਂ 2020 ਦੀ ਹੋਪ ਦੀ ਗੱਲ ਕਰਦੇ ਹਾਂ ਔਰ ਅੱਗੇ ਮੂਵਮੈਂਟ ਨੂੰ ਕਰ ਰਹੇ ਹਾਂ, ਜੇ ਇਸ ਕਿਸਮ ਦਾ ਕੁਝ ਚੱਲ ਰਿਹਾ, ਮੈਂ ਤਾਂ ਦੇਖੋ ਇੰਨਾ ਕੁ ਕਹਿਣਾ ਚਾਹੁੰਦਾ ਵੀ ਇਹ ਡਾਕਟਰ ਜਸਦੇਵ ਰਾਏ ਜਿਹੜਾ ਅਜੀਤ ਡੋਵਲ ਦਾ ਸਿੱਧਾ ਯਾਰ, ਔਰ ਕੈਨੇਡਾ ਗਵਰਨਮੈਂਟ ਨੇ ਵੀ ਇਹਦੇ ਤੇ ਪਾਬੰਦੀ ਲਾਈ ਜਦੋਂ ਇਹ ਕੈਨੇਡਾ 'ਚ ਵੀ ਇਸ ਕਿਸਮ ਦੀ ਖੇਡ ਇੰਗਲੈਂਡ ਵਾਲੀ ਖੇਲਣਾ ਚਾਹੁੰਦਾ ਸੀ। ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਇਹ ਸੀ ਜਦੋਂ ਅਸੀਂ ਖੁੱਲ੍ਹ ਕੇ ਇਹਦੇ ਖਿਲਾਫ ਲਾਈਨ ਲਈ ਔਰ ਇਹਦੇ ਏਜੰਡੇ ਨੂੰ ਦੱਸਿਆ, ਇੰਗਲੈਂਡ ਦੀ ਕੋਈ ਜਥੇਬੰਦੀ ਨਹੀਂ ਬੋਲੀ ਤੇ ਮੇਰਾ ਮੱਥਾ ਠਣਕਿਆ। ਮੈਂ ਕਿਹਾ ਜੀ ਜਿਹੜੇ ਅਦਰਵਾਈਜ਼ ਬੜੀਆਂ ਲੌਬੀ ਤੇ ਦੂਜੇ ਤੀਜੇ ਦੀਆਂ ਗੱਲਾਂ ਕਰਦੇ ਨੇ, ਇਹ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਡੋਰ ਬੰਨ੍ਹ ਲਈ ਹੋਈ ਹੈ। ਔਰ ਫਿਰ ਜਦੋਂ ਉਹ ਡੋਰ ਖਿੱਚੀ ਜਿਹੜੀ ਵੱਜੀ ਸੀ, ਸੋ ਫਿਰ ਅਸੀਂ ਦੇਖਿਆ ਵੀ ਕਿੰਨੇ ਚੋਲਿਆਂ ਵਾਲੇ, ਨੀਲੀਆਂ ਪੱਗਾਂ ਵਾਲੇ ਔਰ ਦੂਸਰੇ ਜਾ ਕੇ ਦਿੱਲੀ ਦੇ ਏਅਰਪੋਰਟ ਤੇ ਉਤਰੇ, ਕਿੰਨੇ ਫਿਰ ਉਹ ਜਿਹੜੇ ਨੇ ਉਹ ਅਮਰਿੰਦਰ ਦੇ ਔਰ ਉਹ ਸਾਰੇ ਸਿਸਟਮ ਦੇ ਵਿੱਚ ਆਏ। ਅਸੀਂ ਨਜ਼ਰ ਤਾਂ ਸੀ ਵੀ ਕਿੱਥੇ ਕਿੱਥੇ ਜਾ ਰਿਹਾ, ਪਰ ਇਨ ਦਾ ਐਂਡ ਫਿਰ ਉੱਥੇ ਉਹ ਜਿਹੜੇ ਤੁਹਾਨੂੰ ਟੀਵੀ ਦੇ ਇੰਟਰਵਿਊਆਂ ਤੇ ਨਜ਼ਰ ਆਏ ਕਿ ਉਹਨਾਂ ਨੂੰ ਲੱਗਿਆ ਕਿ ਜੀ ਨਹੀਂ, ਜਿਵੇਂ ਅਸੀਂ ਹੁਣ ਉਹਨਾਂ ਨੇ ਆਪਣੇ ਵੱਲੋਂ ਕਹਾਣੀ ਮੁਕਾ ਦਿੱਤੀ। ਪਰ ਇੰਨੀ ਗੱਲ ਤੋਂ ਬਿਯੋਂਡ ਇਹ ਕੁਛ ਨਹੀਂ ਹੈ। ਮੈਂ ਸਮਝਦਾ ਹਾਂ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਮੇਸ਼ਾ ਹੀ ਵਿਕਣ ਵਾਲੇ ਵੀ ਹੁੰਦੇ ਨੇ, ਥੱਕਣ ਵਾਲੇ ਵੀ ਹੁੰਦੇ ਨੇ, ਡਰਨ ਵਾਲੇ ਵੀ ਹੁੰਦੇ ਨੇ, ਔਰ ਕਦੇ ਨਾ ਉਹਨਾਂ ਨੇ ਇਤਿਹਾਸ ਬਣਾਇਆ, ਨਾ ਉਹਨਾਂ ਦੀ ਕੋਈ ਫਿਕਰ ਕਰਨ ਦੀ ਲੋੜ ਹੈ। ਕੁੱਲ ਮਿਲਾ ਕੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿੱਥੇ ਅਸੀਂ ਇਸ ਗੱਲ ਦੇ ਲਈ ਨਾ ਸਿਰਫ ਆਪਣੀ ਕੌਮ ਦੇ ਨਾਲ ਵਚਨਬੱਧ ਹੈ, ਔਰ ਦੁਸ਼ਮਣ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਸਟਰਗਲ ਜਿਹੜੀ ਹੈ ਹੁਣ ਆਪਣੀ ਮੰਤਕੀ ਅੰਜਾਮ ਤੱਕ ਪਹੁੰਚੇਗੀ। ਸੋ ਮੈਂ ਇੰਨਾ ਕੁ ਜ਼ਰੂਰ ਕਹਿਣਾ ਚਾਹੁੰਦਾ ਕਿ ਆਪਣੇ ਆਲੇ ਦੁਆਲੇ ਨਿਗਾਹ ਰੱਖੋ ਉਹਨਾਂ ਲੋਕਾਂ ਤੇ ਵੀ ਜਿਹੜੇ ਬੜੇ ਉੱਚੀ ਉੱਚੀ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਸੀ, ਜਾਂ ਅੱਜ ਕੋਈ ਖੱਬੇ ਜਾਂ ਸੱਜੇ ਜੇ ਕੋਈ ਕਰਦਾ ਹੈ ਤੇ ਇਹਨਾਂ ਨੂੰ ਇਵੇਂ ਹੀ ਲਿਆ ਜਾਏ ਜਿਹਦੇ ਬਾਰੇ ਅਕਸਰ ਸਾਡੀ ਪੰਜਾਬੀ ਦਾ ਖਾਣ ਹੈ ਕਿ ਮਰ ਗਏ ਤੇ ਮੁੱਕਰ ਗਏ ਦਾ ਕੀ ਹੈ। ਸੋ ਜਿਹੜੇ ਮੁੱਕਰ ਜਾਂਦੇ ਨੇ, ਜਿਸ ਪਾਸੇ ਤੁਰੇ ਸੀ ਡਿੱਗ ਪੈਂਦੇ ਨੇ, ਉਹ ਮਰੇ ਹੁੰਦੇ ਨੇ। ਤੇ ਲੋਕ ਮਰਦੇ ਵੀ ਨੇ, ਲੋਕ ਮੁੱਕਰਦੇ ਵੀ ਨੇ, ਲੇਕਿਨ ਇਹ ਜਿਹੜੇ ਬਾਹਰ ਬਾਜ ਅੱਖ ਵਾਲੇ ਹੀ ਨਹੀਂ, ਜਿਹੜੇ ਇਸ ਰਸਤੇ ਦੇ ਪਾਂਧੀ ਨੇ ਔਰ ਜਿਨ੍ਹਾਂ ਨੇ ਸਾਰੇ ਤੂਫਾਨ ਇਹਨਾਂ 4 ਦਹਾਕਿਆਂ ਦੇ ਵਿੱਚ ਦੇਖੇ ਨੇ, ਉਹ ਅਖੀਰਲੇ ਸਾਹ ਤੱਕ ਜਦੋਂ ਤੱਕ ਉਹਨਾਂ ਦੀ ਉਹ ਤੁਰੇ ਰਹਿਣਗੇ। ਮੰਜ਼ਿਲ ਬਖਸ਼ਣੀ ਤਾਂ ਇਹ ਰੱਬ ਦੇ ਹੱਥ ਵੱਸ ਹੈ, ਕਦੋਂ ਕੀ ਹੋਣਾ। ਲੇਕਿਨ ਮੈਂ ਸਮਝਦਾ ਹਾਂ ਕਿ ਵੀ ਇਹ ਗੱਲ ਅਗੇਨ ਸਾਨੂੰ ਬਾਰ-ਬਾਰ ਆਪਣੇ ਆਪ ਨੂੰ ਰਿਮਾਈਂਡ ਕਰਵਾਉਣ ਦੀ ਲੋੜ ਹੈ। ਔਰ ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ
ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਜੀ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਉਸ ਕਾਫਲੇ ਚੋਂ ਕੋਈ ਨਿਖੜ ਗਿਆ, ਕੋਈ ਛੱਡ ਗਿਆ, ਕੋਈ ਹੋਰ ਜੁਆਇਨ ਕਰਦਾ, ਅਲਟੀਮੇਟਲੀ ਮੰਜ਼ਿਲੇ ਮਕਸੂਦ ਤੱਕ ਇਹ ਖਾਲਿਸਤਾਨੀ ਕਾਫਲਾ ਜ਼ਰੂਰ ਪਹੁੰਚੇਗਾ। ਔਰ ਇਸ ਕਿਸਮ ਦੇ ਲੋਕਾਂ ਬਾਰੇ ਜਿਹੜੇ ਵਕਤੀ ਅਪਰਚੂਨਿਸਟ ਜਾਂ ਛੋਟੇ ਛੋਟੇ ਮੁੱਲ ਪਵਾ ਕੇ ਜਿਹੜਾ ਉਹ ਆਪਣਾ ਭਾਰ ਵਧਾਉਣਾ ਚਾਹੁੰਦੇ ਨੇ, ਇਹਨਾਂ ਬਾਰੇ ਕੋਈ ਫਿਕਰਮੰਦੀ ਦੀ ਲੋੜ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੂਸਰਾ ਇਸ਼ੂ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30